ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਅਬਰਾਨੀਓ। ਤੇ ਈਮਾਨ ਦੇ ਬਗੈਰ ਖੁਦਾਵੰਦ ਨੂੰ ਪਸੰਦ ਆਣਾ ਨਾਮੁਮਕਿਨ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ, ਮੈਨੂੰ ਕਦੀ ਸ਼ਰਮਿੰਦਾ ਨਾ ਹੋਣ ਦੇ। ਆਪਣੀ ਸਚਾਈ ਦੀ ਖਾਤਰ ਮੈਨੂੰ ਰਿਹਾਈ ਦੇ। ਮੈਂ ਆਪਣੀ ਰੂਹ ਤੇਰੇ ਹੱਥ ਵਿੱਚ ਦੇਣਾ ਵਾਂ। ਐ ਖੁਦਾਵੰਦ, ਸਚਾਈ ਦੇ ਰੱਬ, ਤੂੰ ਮੇਰਾ ਫਿਦਿਆ ਦਿੱਤਾ ਏ। ਕਿਉਂ ਜੇ ਮੈਂ ਬਥੇਰਿਆਂ ਕੋਲੋਂ ਆਪਣੀ ਬਦਨਾਮੀ ਸੁਣੀ ਏ, ਹਰ ਪਾਸੇ ਖੌਫ ਏ, ਜਦੋਂ ਉਹਨਾਂ ਨੇ ਮਿਲ ਕੇ ਮੇਰੇ ਖਿਲਾਫ ਮਸ਼ਵਰਾ ਕੀਤਾ ਤੇ ਮੇਰੀ ਜਾਨ ਲੈਣ ਦਾ ਮਨਸੂਬਾ ਬਣਾਇਆ। ਐ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ। ਮੈਂ ਆਖਿਆ, ਤੂੰ ਮੇਰਾ ਰੱਬ ਏ। ਝੂਠੇ ਬੁੱਲ ਬੰਦ ਹੋ ਜਾਣ, ਜਿਹੜੇ ਸਚਾਈ ਦੇ ਖਿਲਾਫ ਗਰੂਰ ਤੇ ਹਕਾਰਤ ਨਾਲ ਤਕੱਬਰ ਦੀਆਂ ਗੱਲਾਂ ਕਰਦੇ ਨੇ। ਆਹ, ਤੂੰ ਆਪਣੇ ਡਰਨ ਵਾਲਿਆਂ ਲਈ ਅਜਿਹੀ ਨਿਮਤ ਰੱਖ ਛੱਡੀ, ਜਿਹਨੂੰ ਤੂੰ ਬਨੀ ਆਦਮ ਦੇ ਸਾਹਮਣੇ ਆਪਣੇ ਈਮਾਨ ਰੱਖਣ ਵਾਲਿਆਂ ਲਈ ਤਿਆਰ ਕੀਤਾ। ਐ ਖੁਦਾਵੰਦ ਉੱਤੇ ਆਸ ਰੱਖਣ ਵਾਲਿਓ, ਸਾਰੇ ਦਲੇਰ ਹੋਵੋ ਤੇ ਤੁਹਾਡਾ ਦਿਲ ਮਜ਼ਬੂਤ ਰਵੇ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਭੁੱਲੀ ਨਾ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ। ਜ਼ਬੂਰ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਐਬ ਏ, ਉਹ ਅੱਖੀਆਂ ਨੂੰ ਰੌਸ਼ਨ ਕਰਦਾ ਏ। ਰੱਬ ਦਾ ਡਰ ਪਾਕ ਏ, ਉਹ ਹਮੇਸ਼ ਤਿਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਤੇ ਬਿਲਕੁਲ ਰਾਸਤ ਨੇ। ਖਰੂਜ। ਫੇਰ ਬਨੀ ਇਸਰਾਈਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰੈਫਦੀਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ, ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ, ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ। ਉੱਥੇ ਉਹਨਾਂ ਲੋਕਾਂ ਨੂੰ ਬੜੀ ਤ੍ਰੇਹ ਲੱਗੀ। ਇਸ ਲਈ ਉਹ ਲੋਕ ਮੂਸਾ ਅੱਗੇ ਬੁੜਬੜਾਉਣ ਲੱਗੇ ਤੇ ਆਖਿਆ, ਭਈ ਤੂੰ ਸਾਨੂੰ ਤੇ ਸਾਡੇ ਬੱਚਿਆਂ ਤੇ ਸਾਡੇ ਡੰਗਰਾਂ ਨੂੰ ਤਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ। ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ, ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ, ਉਹ ਤੇ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਤੇ ਬਨੀ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲੈ, ਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ, ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ, ਤੇ ਤੂੰ ਉਸ ਚਟਾਨ ਉੱਤੇ ਮਾਰੀ, ਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ, ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਨੀ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਜ ਹੀ ਕੀਤਾ, ਤੇ ਉਹਨੇ ਉਸ ਥਾਂ ਦਾ ਨਾਮ ਮਿਸਾ ਤੇ ਮਰੀਬਾ ਰੱਖਿਆ, ਕਿਉਂ ਜੇ ਬਨੀ ਇਸਰਾਏਲ ਨੇ ਉੱਥੇ ਲੜਾਈ ਕੀਤੀ ਤੇ ਇਹ ਆਖ ਕੇ ਖੁਦਾਵੰਦ ਨੂੰ ਅਜ਼ਮਾਇਆ, ਭਈ ਖੁਦਾਵੰਦ ਸਾਡੇ ਵਿਚਾਲੇ ਹੈ ਜਾਂ ਨਹੀਂ। ਲੂਕਾ। ਜਦ ਉਹ ਸ਼ਹਿਰ ਵਿੱਚ ਸੀ ਤੇ ਵੇਖੋ, ਕੋੜ ਨਾਲ ਭਰਿਆ ਹੋਇਆ ਇੱਕ ਬੰਦਾ ਯਸੂ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ ਤੇ ਉਹਦੀ ਮਿੰਨਤ ਕਰਕੇ ਆਖਣ ਲੱਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਏ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਭਈ ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਜਾਂਦਾ ਰਿਹਾ। ਤੇ ਉਹਨੇ ਉਹਨੂੰ ਤਾਕੀਦ ਕੀਤੀ, ਭਈ ਕਿਸੇ ਨੂੰ ਨਾ ਦੱਸੀ, ਬਲਕਿ ਜਾ ਕੇ ਆਪਣਾ ਆਪ ਕਾਹਨ ਨੂੰ ਵਿਖਾ, ਤੇ ਜਿਵੇਂ ਮੂਸਾ ਨੇ ਮੁਕਰਰ ਕੀਤਾ ਏ, ਆਪਣੇ ਪਾਕ ਸਾਫ਼ ਹੋਣ ਲਈ ਨਜ਼ਰ ਚੜਾ, ਤਾਂ ਜੋ ਉਹਨਾਂ ਲਈ ਗਵਾਹੀ ਹੋਵੇ।
ਲੂਕਾ। ਇਹਦੇ ਤੇ ਰਸੂਲਾਂ ਨੇ ਖੁਦਾਵੰਦ ਨੂੰ ਆਖਿਆ, ਸਾਡੇ ਈਮਾਨ ਨੂੰ ਵਧਾ। ਮਰਕਸ। ਤੇ ਜਦ ਉਹ ਤੇ ਉਹਦੇ ਚੇਲੇ ਤੇ ਇੱਕ ਵੱਡਾ ਜੱਥਾ ਯਰੂ ਵਿੱਚੋਂ ਨਿਕਲੇ, ਤੇ ਤਮਾਈ ਦਾ ਪੁੱਤਰ ਬਰਤਮਾਈ ਅੰਨਾ ਫਕੀਰ ਰਾਹ ਦੇ ਕੰਢੇ ਉੱਤੇ ਬੈਠਿਆ ਸੀ, ਤੇ ਇਹ ਸੁਣ ਕੇ ਭਈ ਯਿਸੂ ਨਾਸਰੀਏ ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗਿਆ, ਐ ਦਾਊਦ ਦੇ ਪੁੱਤਰ, ਐ ਯਿਸੂ, ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਨੇ ਉਹਨੂੰ ਝਿੜਕਿਆ ਭਈ ਚੁੱਪ ਰਹਿ, ਪਰ ਉਹ ਹੋਰ ਵੀ ਬਹੁਤਾ ਚਿল্ਲਾਇਆ ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਿਸੂ ਨੇ ਖੜੇ ਹੋ ਕੇ ਆਖਿਆ, ਉਹਨੂੰ ਬੁਲਾਓ। ਫਿਰ ਉਹਨਾਂ ਨੇ ਉਸ ਅੰਨੇ ਨੂੰ ਇਹ ਆਖ ਕੇ ਬੁਲਾਇਆ ਭਈ ਖਾਤਰ ਜਮਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਏ। ਉਹ ਆਪਣਾ ਕੱਪੜਾ ਸੁੱਟ ਕੇ ਭੁੜਕ ਪਿਆ ਤੇ ਯਿਸੂ ਦੇ ਕੋਲ ਆਇਆ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ। ਅੰਨੇ ਨੇ ਉਹਨੂੰ ਆਖਿਆ, ਐ ਰਬੂਨੀ, ਇਹ ਭਈ ਮੈਂ ਸਜਾਖਾ ਹੋ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਉਹ ਫੌਰਨ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। ਮਰਕਸ। ਮੈਂ ਸੱਚੀ ਆਖਦਾ ਵਾਂ ਭਈ ਜਿਹੜਾ ਕੋਈ ਇਸ ਪਹਾੜ ਨੂੰ ਆਖੇ, ਤੂੰ ਉਖੜ ਜਾ ਤੇ ਸਮੁੰਦਰ ਵਿੱਚ ਜਾ, ਤੇ ਆਪਣੇ ਦਿਲ ਵਿੱਚ ਸ਼ੱਕ ਨਾ ਕਰੇ ਭਈ ਜੋ ਆਖਦਾ ਏ ਉਹ ਹੋ ਜਾਵੇਗਾ, ਤੇ ਉਹਦੇ ਵਾਸਤੇ ਉਹੀ ਹੋਵੇਗਾ। ਇਸ ਲਈ ਮੈਂ ਆਖਦਾ ਵਾਂ ਭਈ ਜੋ ਕੁਝ ਤੁਸੀਂ ਦੁਆ ਵਿੱਚ ਮੰਗਦੇ ਹੋ, ਯਕੀਨ ਕਰੋ ਭਈ ਤੁਹਾਨੂੰ ਮਿਲ ਗਿਆ, ਤੇ ਉਹ ਤੁਹਾਨੂੰ ਮਿਲ ਵੀ ਜਾਵੇਗਾ। ਅਬਰਾਨੀਓ। ਈਮਾਨ ਪਾਰੋਂ ਹੀ ਇਬਰਾਹਿਮ ਨੇ ਅਜ਼ਮਾਇਸ਼ ਦੇ ਵੇਲੇ ਇਜ਼ਹਾਕ ਨੂੰ ਨਜ਼ਰ ਚੜ੍ਹਾਇਆ, ਤੇ ਜਿੰਨੇ ਵਾਅਦਿਆਂ ਨੂੰ ਸੱਚ ਮੰਨ ਲਿਆ ਸੀ, ਤੇ ਉਹ ਉਸ ਇਕਲੌਤੇ ਨੂੰ ਨਜ਼ਰ ਕਰਨ ਲੱਗਿਆ, ਕਿਉਂ ਜੇ ਉਹ ਸਮਝਿਆ ਭਈ ਰੱਬ ਮੁਰਦਿਆਂ ਵਿੱਚੋਂ ਜਵਾਨ ਵਿੱਚ ਕਾਦਰ ਏ। ਇਸ ਲਈ ਉਹਨਾਂ ਵਿੱਚੋਂ ਹੀ ਤਮਸੀਲ ਦੇ ਤੌਰ ਤੇ ਉਹ ਉਹਨੂੰ ਫੇਰ ਮਿਲਿਆ। ਈਮਾਨ ਪਾਰੋਂ ਹੀ ਮੂਸਾ ਦੇ ਮਾਪਿਓ ਨੇ ਉਹਦੇ ਪੈਦਾ ਹੋਣ ਦੇ ਬਾਅਦ 3 ਮਹੀਨਿਆਂ ਤੀਕਰ ਉਹਨੂੰ ਲੁਕੋ ਕੇ ਰੱਖਿਆ, ਕਿਉਂ ਜੇ ਉਹਨਾਂ ਨੇ ਵੇਖਿਆ ਭਈ ਬੱਚਾ ਸੋਹਣਾ ਏ, ਤੇ ਉਹ ਬਾਦਸ਼ਾਹ ਦੇ ਹੁਕਮ ਤੋਂ ਨਾ ਡਰੇ। ਈਮਾਨ ਪਾਰੋਂ ਹੀ ਮੂਸਾ ਨੇ ਵੱਡੇ ਹੋ ਕੇ ਫਰਾਊਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਇਸ ਲਈ ਉਹਨੇ ਪਾਪ ਦਾ ਕੁਝ ਦਿਨ ਦਾ ਮਜ਼ਾ ਲੈਣ ਦੀ ਬਜਾਏ ਰੱਬ ਦੀ ਕੌਮ ਦੇ ਨਾਲ ਬਦਸਲੂਕੀ ਬਰਦਾਸ਼ਤ ਕਰਨ ਨੂੰ ਬਹੁਤਾ ਪਸੰਦ ਕੀਤਾ, ਤੇ ਮਸੀਹ ਵਾਸਤੇ ਲਾਨਤਾਨ ਸਹਿਣ ਨੂੰ ਮਿਸਰ ਦੇ ਖਜ਼ਾਨਿਆਂ ਤੋਂ ਵੱਡੀ ਦੌਲਤ ਮੰਨਿਆ, ਕਿਉਂ ਜੇ ਉਹਦੀ ਨਜ਼ਰ ਅਜਰ ਪਾਉਣ ਵੱਲ ਸੀ। ਈਮਾਨ ਪਾਰੋਂ ਹੀ ਉਹਨੇ ਬਾਦਸ਼ਾਹ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਇਸ ਲਈ ਵੀ ਉਹ ਨਾ ਵੇਖੇ ਹੋਏ ਨੂੰ ਜਿਵੇਂ ਵੇਖ ਕੇ ਸਾਬਤ ਕਦਮ ਰਿਹਾ। ਈਮਾਨ ਪਾਰੋਂ ਹੀ ਉਹਨੇ ਫਿਸਾ ਕਰਨ ਤੇ ਖੂਨ ਛਿੜਕਣ ਉੱਤੇ ਅਮਲ ਕੀਤਾ, ਤਾਂ ਜੋ ਪਲੇਠੀ ਦੇ ਹਲਾਕ ਕਰਨ ਵਾਲਾ ਬਨੀ ਇਸਰਾਈਲ ਨੂੰ ਹੱਥ ਨਾ ਲਾਏ। ਈਮਾਨ ਪਾਰੋਂ ਹੀ ਉਹ ਬਹਿਰੇ ਕੁਲਜ਼ਮ ਤੋਂ ਇੰਜ ਨਿਕਲ ਗਏ ਜਿਵੇਂ ਸੁੱਕੀ ਥਾਂ ਤੋਂ, ਤੇ ਜਦ ਮਿਸਰੀਆਂ ਨੇ ਇਹ ਕੋਸ਼ਿਸ਼ ਕੀਤੀ ਤੇ ਡੁੱਬ ਗਏ। ਕਰੰਥੀਓ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਪਈ ਅੱਖੀਆਂ ਦੇ ਵੇਖੇ ਉੱਤੇ। ਹੁਣ ਮੈਂ ਮੇਰੀ ਬਿਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਾਡੇ ਮਾਲਕ ਦਾ ਈਮਾਨ ਉੱਤੇ ਪਹਿਲਾ ਮਜ਼ਮੂਨ ਸ਼ਫਾ ਸੀ, ਜਿਹੜਾ ਉਹਨੇ ਆਪਣੇ ਤਾਲਬੇ ਇਲਮਾਂ ਨੂੰ ਪੇਸ਼ ਕੀਤਾ, ਤੇ ਉਹਨੇ ਆਪਣੇ ਕੰਮਾਂ ਨਾਲ ਆਪਣੇ ਈਮਾਨ ਨੂੰ ਸਾਬਤ ਕੀਤਾ। ਪੁਰਾਣੇ ਮਸੀਹੀ ਇਲਾਜ ਕਰਨ ਵਾਲੇ ਸੀ। ਮਸੀਹਤ ਦਾ ਇਹ ਅੰਸਰ ਗਵਾਚ ਕਿਉਂ ਗਿਆ ਏ? ਕਿਉਂ ਜੇ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਏ। ਪਹਿਲੀ ਬੁੱਤ ਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਏ। ਜੇ ਸਾਰੇ ਇਖਲਾਕੀ ਸਵਾਲਾਂ ਦੇ ਮੁਤਾਬਕ ਅਸੀਂ ਮਸੀਹੀ ਹਾਂ, ਪਰ ਉਸ ਬਦਨੀ ਇਸਤਸਨਾ ਲਈ ਹਨੇਰੇ ਵਿੱਚ ਹਾਂ ਜਿਹੜੀ ਮਸੀਹਤ ਵਿੱਚ ਸ਼ਾਮਲ ਹੁੰਦੀ ਏ, ਤੇ ਫਿਰ ਸਾਨੂੰ ਇਸ ਮਜ਼ਮੂਨ ਉੱਤੇ ਰੱਬ ਉੱਤੇ ਹੋਰ ਬਹੁਤਾ ਭਰੋਸਾ ਰੱਖਣਾ ਚਾਹੀਦਾ ਏ, ਤੇ ਉਹਦੇ ਵਾਅਦਿਆਂ ਲਈ ਬਹੁਤੇ ਜੋਸ਼ੀਲੇ ਹੋਣਾ ਚਾਹੀਦਾ ਏ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਹਯਾਤੀ, ਸੱਚਾਈ ਤੇ ਪਿਆਰ ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੇ,
ਉਹਨਾਂ ਦੀ ਸ਼ੁਰੂਆਤ ਈਮਾਨ ਵਿੱਚ ਹੁੰਦੀ ਏ ਤੇ ਇਹ ਰੂਹਾਨੀ ਸਮਝ ਵਿੱਚ ਪੂਰੇ ਮਦਾਰ ਦੇ ਨਾਲ ਚਮਕਦੇ ਨੇ। ਜਿਵੇਂ ਬੱਦਲ ਸੂਰਜ ਨੂੰ ਲੁਕੋ ਲੈਂਦਾ ਏ ਪਰ ਉਹਨੂੰ ਬੁਝਾ ਨਹੀਂ ਸਕਦਾ, ਉਂਝ ਹੀ ਝੂਠਾ ਅਕੀਦਾ ਆਰਜ਼ੀ ਤੌਰ ਤੇ ਨਾ ਬਦਲਣ ਵਾਲੀ ਹਮਾਂਗੀ ਦੀ ਆਵਾਜ਼ ਨੂੰ ਚੁੱਪ ਕਰਾ ਦਿੰਦਾ ਏ, ਪਰ ਝੂਠਾ ਅਕੀਦਾ ਈਮਾਨ, ਆਸ ਤੇ ਫੁੱਲਾਂ ਨਾਲ ਲੱਦੀ ਹੋਈ ਸਾਇੰਸ ਨੂੰ ਤਬਾਹ ਨਹੀਂ ਕਰ ਸਕਦਾ। ਮਾਦੀ ਦਵਾ ਰੱਬ ਦੀ ਤਾਕਤ ਦੀ ਥਾਂ ਮਨਸ਼ੀਆਤ ਨਾਲ ਬਦਲ ਦਿੰਦੀ ਏ, ਇੱਥੇ ਤਿਕਰ ਵੀ ਇਨਸਾਨੀ ਤਾਕਤ ਨਾਲ ਵੀ, ਤਾਂ ਜੋ ਬਦਨ ਨੂੰ ਠੀਕ ਕਰ ਸਕੇ। ਉਹ ਫਲਸਫੀਆਨਾ ਨਿਜ਼ਾਮ ਜਿਹੜਾ ਮੁਕਤੀ ਲਈ ਇਲਾਹੀ ਅਸੂਲ, ਯਸੂ ਉੱਤੇ ਇਨਸਾਨ ਦੇ ਤੌਰ ਤੇ ਜਿਹੜਾ ਰੱਬ ਦਾ ਸ਼ਿਫਾ ਦੇਣ ਵਾਲਾ ਨੁਮਾਇੰਦਾ ਏ ਤੇ ਉਹਦੀ ਸਾਇੰਸ ਦੀ ਬਜਾਏ ਕਿਸੇ ਬੰਦੇ ਉੱਤੇ ਅਮਲ ਕਰਦਾ ਏ, ਉਹ ਚੁੱਪ ਕਰਾ ਦਿੱਤਾ ਗਿਆ ਏ। ਕਿਉਂ ਜੇ ਸੱਚਾਈ ਉਹਨਾਂ ਦੀ ਫਰਜ਼ੀ ਤਾਕਤ ਦੀ ਮਾਦੀ ਦਵਾ ਨੂੰ ਵੰਡਦੀ ਤੇ ਰੂਹ ਨੂੰ ਬਾਲਾਦਸਤੀ ਦੇ ਕੱਪੜੇ ਪਾਉਂਦੀ ਏ। ਸਾਇੰਸ ਤੇਰੀਆਂ ਬਸਤੀਆਂ ਦਾ ਮੁਸਾਫਰ ਏ ਜਿਹਨੂੰ ਯਾਦ ਨਹੀਂ ਕੀਤਾ ਜਾਂਦਾ, ਇੱਥੇ ਤਿਕਰ ਪਈ ਉਹਦੇ ਉੱਚੇ ਅਸਰ ਇਹਦੇ ਇਲਾਹੀ ਅਸਲੀਅਤ ਤੇ ਫਾਇਦਿਆਂ ਨੂੰ ਅਮਲੀ ਤੌਰ ਤੇ ਸਾਬਤ ਕਰਦੇ ਨੇ। ਇਲਾਹੀ ਸਾਇੰਸ ਇਹਦੀ ਇਜਾਜ਼ਤ ਬਾਈਬਲ ਵੱਲੋਂ ਲੈਂਦੀ ਏ ਤੇ ਸਾਇੰਸ ਦੀ ਇਲਾਹੀ ਅਸਲੀਅਤ ਬਿਮਾਰੀ ਤੇ ਸ਼ਿਫਾ ਦੇ ਦੌਰਾਨ ਸੱਚਾਈ ਦੇ ਪਾਕ ਅਸਰ ਦੇ ਰਾਹੀਂ ਜ਼ਾਹਰ ਕੀਤੀ ਜਾਂਦੀ ਏ। ਸੱਚਾਈ ਦੀ ਇਹ ਸ਼ਿਫਾਈਆ ਤਾਕਤ ਉਸ ਦੌਰ ਤੋਂ ਵੀ ਕਿਤੇ ਪਹਿਲਾਂ ਦੀ ਏ ਜਦੋਂ ਯਸੂ ਰਹਿੰਦਾ ਹੁੰਦਾ ਸੀ। ਇਹ ਪੁਰਾਣੇ ਜ਼ਮਾਨਿਆਂ ਜਿੰਨੀ ਪੁਰਾਣੀ ਏ, ਇਹ ਸ਼ੁਰੂ ਤੋਂ ਰਹਿੰਦੀ ਏ ਤੇ ਪੂਰੀ ਵੁਸਅਤ ਰੱਖਦੀ ਏ। ਇਲਾਹੀ ਮਬਾਦੁਲ ਤਿੱਬਿਆਤ ਹੁਣ ਇੱਕ ਅਜਿਹੇ ਨਿਜ਼ਾਮ ਵਿੱਚ ਢਲ ਗਈ ਏ ਜਿਹੜਾ ਸਮਝਣ ਵਿੱਚ ਸੌਖਾ ਏ ਤੇ ਜਿਹੜਾ ਸਾਡੇ ਮੌਜੂਦਾ ਜ਼ਮਾਨੇ ਦੇ ਖਿਆਲ ਦੇ ਮੁਤਾਬਕ ਬਣਾ ਦਿੱਤਾ ਗਿਆ ਏ। ਇਹ ਨਿਜ਼ਾਮ ਸਿੱਖਣ ਵਾਲੇ ਨੂੰ ਉਹ ਇਲਾਹੀ ਅਸੂਲ ਸਮਝਣ ਦੇ ਕਾਬਲ ਬਣਾਉਂਦਾ ਏ ਜਿਹਦੇ ਉੱਤੇ ਯਸੂ ਦੀ ਸ਼ਿਫਾ ਦੇਣ ਦੀ ਕੂਵਤ ਕਾਇਮ ਸੀ, ਤੇ ਇਹ ਅਸੂਲ ਅੱਜ ਵੀ ਬਿਮਾਰੀ ਦਾ ਇਲਾਜ ਕਰਨ ਵਾਸਤੇ ਕੰਮ ਆ ਸਕਦਾ ਏ। ਕਿਉਂ ਜੇ ਸੱਚਾਈ ਲਾਮਤਨਾਹੀ ਏ, ਇਸ ਲਈ ਸੱਚਾਈ ਨੂੰ ਕੁਝ ਵੀ ਨਾ ਸਮਝਿਆ ਜਾਣਾ ਚਾਹੀਦਾ ਏ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਕ ਏ ਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਏ ਉਹਦੇ ਵਿੱਚ ਕੋਈ ਤਾਕਤ ਨਹੀਂ ਏ, ਪਰ ਬੁਰਾਈ ਕੁਝ ਨਾ ਹੋਣ ਦੇ ਬਰਾਬਰ ਏ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਏ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਭਈ ਸੱਚਾਈ ਅਸਲੀ ਏ ਤੇ ਗਲਤੀ ਗੈਰ ਅਸਲੀ ਏ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਲਾਹੀ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਏ ਭਈ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਤੇ ਸੱਚਾਈ ਫੇਰ ਵੀ ਵਾਜ਼ਿਹਤਰ ਹੁੰਦੀ ਜਾਵੇਗੀ ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਇਹਨਾਂ ਝੂਠੇ ਅਕੀਦਿਆਂ ਦੇ ਖਿਲਾਫ ਭਈ ਗਲਤੀ ਓਨੀ ਹੀ ਅਸਲੀ ਏ ਜਿੰਨੀ ਸੱਚਾਈ ਏ, ਭਈ ਬਦੀ ਜੇ ਬਹੁਤੀ ਨਹੀਂ ਤੇ ਚੰਗਿਆਈ ਦੀ ਤਾਕਤ ਦੇ ਬਰਾਬਰ ਏ, ਤੇ ਇਹ ਭਈ ਮੁਖਾਲਫ ਓਨੀ ਹੀ ਆਮ ਏ ਜਿੰਨੀ ਹਮਾਂਗੀ ਏ। ਇੱਥੇ ਤਿਕਰ ਭਈ ਬਿਮਾਰੀ ਤੇ ਪਾਪ ਦੀ ਕੈਦ ਤੋਂ ਆਜ਼ਾਦੀ ਦੀ ਆਸ ਵੀ ਅਸਾਬੀ ਕੋਸ਼ਿਸ਼ਾਂ ਉੱਤੇ ਬਹੁਤ ਘੱਟ ਅਸਰ ਰੱਖਦੀ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਆਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਆਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਆਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਆਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਏ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਨਸਾਨੀ ਅਸੂਲ, ਨਜ਼ਰੀਆ ਪ੍ਰਸਤੀ ਵਾਲੀ ਇਲਾਹੀਆਤ, ਮਾਦੀ ਦਵਾਈ ਤੇ ਸਿਹਤ ਦੇ ਅਸੂਲ ਈਮਾਨ ਤੇ ਰੂਹਾਨੀ ਸਮਝ ਨੂੰ ਬੇੜੀ ਪਾਉਂਦੇ ਨੇ। ਇਲਾਹੀ ਸਾਇੰਸ ਇਹਨਾਂ ਬੇੜੀਆਂ ਨੂੰ ਚੂਰਾ-ਚੂਰਾ ਤੋੜ ਦਿੰਦੀ ਏ ਤੇ ਇਨਸਾਨ ਦਾ ਆਪਣੇ ਖਾਲਕ ਦੇ ਨਾਲ ਬਗੈਰ ਕਿਸੇ ਦੀ ਸ਼ਰਾਕਤ ਦੇ ਤਾਬੇਦਾਰੀ ਦਾ ਜਮਾਂਦਰੂ ਹੱਕ ਆਪਣੇ ਆਪ ਨੂੰ ਪੱਕਾ ਕਰ ਲੈਂਦਾ ਏ। ਮੈਂ ਆਪਣੇ ਸਾਹਮਣੇ ਕਿਸੇ ਬਿਮਾਰ ਨੂੰ ਵੇਖਿਆ ਜਿਹੜਾ ਇਸ ਅਕੀਦੇ ਵਿੱਚ ਇੱਕ ਗੈਰ ਅਸਲੀ ਮਾਲਕ ਦੀ ਗੁਲਾਮੀ ਨੂੰ ਵਰ੍ਹਿਆਂ ਤੋਂ ਸੰਭਾਲ ਕੇ ਬੈਠਾ ਸੀ ਭਈ ਉਹ ਸਿਆਣ ਦੀ ਬਜਾਏ ਬਦਨ ਉੱਤੇ ਹੁਕਮਰਾਨੀ ਕਰਦੇ ਨੇ। ਲੰਗੜਾ, ਗੁੰਗਾ, ਬੋਲਾ, ਅੰਨਾ, ਬਿਮਾਰ, ਜਿਨਸਪਰਸਤ, ਪਾਪੀ, ਮੇਰੀ ਖਾਹਿਸ਼ ਸੀ ਭਈ ਇਹ ਆਪਣੇ ਅਕੀਦਿਆਂ ਦੀ ਗੁਲਾਮੀ ਤੋਂ ਤੇ ਫਰਾਊਨਾਂ ਦੇ ਤਾਲੀਮੀ ਨਿਜ਼ਾਮ ਤੋਂ ਰਿਹਾਈ ਪਾਣ ਜਿਹੜੇ ਅੱਜ ਮਾਜ਼ੀ ਵਾਂਗਰ ਇਸਰਾਈਲੀ ਕੌਮ ਨੂੰ ਕੈਦ ਵਿੱਚ ਰੱਖਦੇ ਨੇ। ਮੈਂ ਆਪਣੇ ਸਾਹਮਣੇ ਖੌਫਨਾਕ ਤਸਾਦਮ ਵੇਖਿਆ, ਬਹਿਰਾਏ ਕੁਲਜ਼ਮ ਤੇ ਬਿਆਬਾਨ, ਪਰ ਮੈਂ ਰੱਬ ਉੱਤੇ ਈਮਾਨ ਰੱਖ ਕੇ ਸੱਚਾਈ
ਮਜ਼ਬੂਤ ਮੁਕਤੀਦਾਤਾ ਉੱਤੇ ਭਰੋਸਾ ਕਰਕੇ ਸਫ਼ਰ ਜਾਰੀ ਰੱਖਿਆ ਭਈ ਉਹ ਮੈਨੂੰ ਕ੍ਰਿਸਚਨ ਸਾਇੰਸ ਦੀ ਧਰਤੀ ਵਿੱਚ ਰਹਿਨੁਮਾਈ ਦੇਵੇ, ਜਿੱਥੇ ਬੇੜੀਆਂ ਟੁੱਟ ਜਾਂਦੀਆਂ ਨੇ ਤੇ ਇਨਸਾਨ ਦੇ ਹੱਕ ਨੂੰ ਪੂਰੇ ਤੌਰ ਤੇ ਸਮਝਿਆ ਤੇ ਮੰਨਿਆ ਜਾਂਦਾ ਹੈ। ਤੁਸੀਂ ਇਹ ਸਿੱਖੋਗੇ ਕਿ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਧਿਆਨ ਰੱਖਣਾ ਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਹੈ, ਬਣਾਉਂਦਾ ਹੈ ਤੇ ਉਹਦੇ ਉੱਤੇ ਹਕੂਮਤ ਕਰਦਾ ਹੈ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਹੈ ਤੇ ਉਹ ਉਸ ਧਿਆਨ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਹੈ। ਫਾਨੀ ਧਿਆਨ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਧਿਆਨ ਸਾਹਮਣੇ ਆਵੇਗੀ। ਮਾਦੇ ਦੀ ਬਜਾਏ ਰੂਹ ਉੱਤੇ ਇਨਹਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨਿਉ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸਾਨੂੰ ਸਾਡੇ ਮਾਲਕ ਦੀਆਂ ਸਾਰੀਆਂ ਗੱਲਾਂ ਉੱਤੇ ਈਮਾਨ ਰੱਖਣਾ ਚਾਹੀਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਤ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।